ਅਗਲੀ ਖਬਰ ਦੇ ਵੱਲ ਵਧੀਏ। ਵਾਲਮਾਰਟ ਨੇ ਕਹਿੰਦੇ ਵੀ ਆਪਣੇ ਜਿਹੜੇ 1 ਮਿਲੀਅਨ ਤੋਂ ਵੱਧ ਯਾਨੀ ਕਿ 10 ਲੱਖ ਡਰਾਈਵਰਸ ਦੇ ਗੈਰ ਕਾਨੂੰਨੀ ਢੰਗ ਦੇ ਨਾਲ ਬੈਂਕ ਅਕਾਊਂਟ ਜਿਹੜੇ ਉਹ ਓਪਨ ਕਰ ਦਿੱਤੇ ਸੀ। CFPB ਜਿਹੜੀ ਇਹ ਸੰਸਥਾ ਆ, ਉਹਨਾਂ ਨੇ ਦੱਸਿਆ, ਕੰਜ਼ਿਊਮਰ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ, ਉਹਨਾਂ ਨੇ ਵਾਲਮਾਰਟ ਤੇ ਜਿਹੜੀ ਫਿਨਟੈਕ ਕੰਪਨੀ ਬ੍ਰਾਂਚ ਮੈਸੇਂਜਰ ਆ, ਉਹਨਾਂ ਦੇ ਉੱਤੇ ਲਾਸੂਟ ਜਿਹੜਾ ਉਹ ਕਰ ਦਿੱਤਾ ਹੈ, ਸੂ ਕਰ ਦਿੱਤਾ ਹੈ। ਕਹਿੰਦੇ ਵੀ ਮਿਲੀਅਨ ਜਿਹੜੇ ਡਿਲੀਵਰੀ ਵਰਕਰਸ ਆ, ਉਹਨਾਂ ਨੂੰ ਮਹਿੰਗੇ ਜਿਹੜੇ ਡਿਪੋਜ਼ਿਟ ਅਕਾਊਂਟਸ ਆ ਆਪਣੇ ਪੇਚੈਕਸ ਐਕਸੈਸ ਕਰਨ ਦੇ ਲਈ ਉਹ ਖੋਲਣ ਦੇ ਲਈ ਮਜਬੂਰ ਕੀਤਾ ਸੀਗਾ। ਸੋ ਕਹਿੰਦੇ ਵੀ ਕੰਪਨੀਜ਼ ਨੇ ਜਿਹੜੇ ਡਿਪੋਜ਼ਿਟ ਅਕਾਊਂਟਸ ਆ ਵਾਲਮਾਰਟ ਦੇ ਡਰਾਈਵਰਸ ਦੇ, ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਜਿਨ੍ਹਾਂ 'ਚ SSN ਵਿਦਆਊਟ ਆਥੋਰਾਈਜੇਸ਼ਨ ਜਿਹੜੀ ਆ ਉਹ ਉਹਨਾਂ ਨੇ ਓਪਨ ਕੀਤੇ ਆ, ਵੀ ਇਹਨਾਂ ਦੇ ਡਰਾਈਵਰਾਂ ਤੋਂ ਆਥੋਰਾਈਜ਼ ਕੀਤੇ ਬਗੈਰ ਹੀ ਜਿਹੜੇ ਉਹਨਾਂ ਨੇ ਖਲਵਾ ਦਿੱਤੇ ਆ। ਡਰਾਈਵਰਸ ਨੇ ਕਹਿੰਦੇ ਵੀ ਹੁਣ ਤੱਕ ਇਹਨਾਂ ਜਿਹੜੇ ਬੈਂਕ ਅਕਾਊਂਟ ਨੂੰ ਚਾਲੂ ਰੱਖਣ ਦੇ ਲਈ $10 ਮਿਲੀਅਨ ਤੱਕ ਦੇ ਜਿਹੜੀਆਂ ਜੰਕ ਫੀਸ ਆ ਉਹ ਦੇਣੀਆਂ ਪੈ ਚੁੱਕੀਆਂ ਹੈਗੀਆਂ, ਤੇ ਕਹਿੰਦੇ ਵੀ ਉਹ ਇਵੈਂਚੁਅਲੀ ਉਹਨਾਂ ਨੂੰ ਉਹਨਾਂ ਦੀਆਂ ਵੇਜ ਦੇ ਵਿੱਚ ਨੁਕਸਾਨ ਜਿਹੜੀਆਂ ਉਹ ਪਹੁੰਚਾ ਦਿੰਦੀਆਂ ਹੈਗੀਆਂ ਆ। CFPB ਦੇ ਜਿਹੜੇ ਡਾਇਰੈਕਟਰ ਰੋਹਿਤ ਚੋਪੜਾ ਆ, ਉਹਨਾਂ ਨੇ ਕਿਹਾ ਆ ਵੀ ਕੰਪਨੀਜ਼ ਆਪਣੇ ਵਰਕਰਸ ਨੂੰ ਧੱਕੇ ਨਾਲ ਫੋਰਸ ਨਹੀਂ ਕਰ ਸਕਦੀਆਂ ਵੀ ਤੁਸੀਂ ਕਿਹੜੇ ਬੈਂਕ ਅਕਾਊਂਟ ਦੇ ਵਿੱਚ ਹੀ ਜਿਹੜੇ ਆ ਉਹ ਪੇ ਤੁਸੀਂ ਕਰ ਸਕਦੇ ਆ, ਤੇ ਇਹਦੇ ਨਾਲ ਕਹਿੰਦੇ ਵੀ ਉਹਨਾਂ ਦੀ ਜਿਹੜੀਆਂ ਅਰਨਿੰਗਸ ਆ ਉਹ ਨਿਚੋੜ ਲਈਆਂ ਜਾਂਦੀਆਂ ਆ ਜੰਕ ਫੀਸ ਦੇ ਜ਼ਰੀਏ। ਇਹ CFBP ਇੱਕ ਅਜਿਹੀ ਇਸ ਟਾਈਮ ਰੈਗੂਲੇਟਰੀ ਸੰਸਥਾ ਆ ਜਿਸ ਨੂੰ ਜਿਹੜਾ ਈਲੋਨ ਮਸਕ ਆ ਉਹ ਬੰਦ ਕਰਨਾ ਚਾਹੁੰਦਾ ਆ, ਤਾਂ ਜੋ ਆਮ ਲੋਕਾਂ ਦੇ ਨਾਲ ਜਿਹੜਾ ਧੱਕਾ ਹੋ ਰਿਹਾ ਆ ਉਸ ਨੂੰ ਆਵਾਜ਼ ਚੱਕਣ ਵਾਲੀ ਜਿਹੜੀ ਕੋਈ ਇੱਕ ਹਿਸਾਬ ਦੇ ਨਾਲ ਸੰਸਥਾ ਕਹਿੰਦਾ ਆ ਵੀ ਉਹ ਨਾ ਰਹਿ ਜਾਵੇ। ਸੋ ਹੁਣ 1 ਮਿਲੀਅਨ ਜਿਹੜੇ ਡਰਾਈਵਰਸ ਨੇ ਉਹ ਹੁਣ ਦੇਖਦੇ ਆ ਵੀ ਉਹਨਾਂ ਦੇ ਨਾਲ ਕੀ ਹੋਊਗਾ, ਕੋਈ ਇਹਨਾਂ ਨੂੰ ਸੈਟਲਮੈਂਟ ਮਿਲਦੀ ਆ ਜਾਂ ਨਹੀਂ। ਪਰ ਹਾਲ ਦੀ ਘੜੀ 10 ਲੱਖ ਡਰਾਈਵਰਸ ਦੇ ਲਈ ਇਸ ਜਿਹੜੀ ਆ CFPB ਦੇ ਦੁਆਰਾ ਜਿਹੜਾ ਲਾਸੂਟ ਆ ਉਹਨਾਂ ਦੇ ਵਾਲਮਾਰਟ ਤੇ ਦਰਜ ਕੀਤਾ ਗਿਆ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਪਿਛਲੇ ਦਿਨਾਂ ਦੇ ਵਿੱਚ 37 ਦੇ ਕਰੀਬ ਲੋਕਾਂ ਦੀ ਜਿਹੜੀ ਡੈਥ ਪੈਨਲਟੀ ਸੀ ਉਸ ਨੂੰ ਮਾਫੀ ਦਿੱਤੀ ਸੀ, ਜਾਂ ਤਾਂ ਉਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਵਿੱਚ ਜਾਂ ਕੁਝ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਦੇ ਲਈ ਜਿਹੜੀ ਕਲੈਮੈਂਸੀ ਦਿੱਤੀ ਸੀ। ਉਹ ਉਸ ਨੂੰ ਲੈ ਕੇ ਬਹੁਤ ਸਾਰੀ ਹੁਣ ਕੰਟਰੋਵਰਸੀ ਬਣ ਗਈ ਆ। 40 ਜਣੇ ਡੈਥ ਰੋ ਤੇ ਆ ਫੈਡਰਲ ਤੇ, ਜਿਨ੍ਹਾਂ ਚੋਂ 37 ਨੂੰ ਇਹਨਾਂ ਨੇ ਮਾਫੀ ਦੇ ਦਿੱਤੀ ਸੀ। ਬਹੁਤ ਸਾਰੇ ਲੋਕ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਮਾਰੇ ਗਏ ਸੀ ਉਹ ਅਪਸੈਟ ਆ। ਦੂਸਰੇ ਪਾਸੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਸ ਦਿਨ ਮੈਂ ਸਹੁੰ ਚੱਕੂਗਾ ਉਸੇ ਦਿਨ ਡਿਪਾਰਟਮੈਂਟ ਆਫ ਜਸਟਿਸ ਨੂੰ ਡਾਇਰੈਕਟ ਕਰੂੰਗਾ ਵੀ ਜਿਹੜੀ ਡੈਥ ਪੈਨਲਟੀ ਬਾਈਡਨ ਉਹਨਾਂ ਵੱਲੋਂ ਦਿੱਤੀ ਗਈ ਆ ਉਸ ਨੂੰ ਚੈੱਕ ਕੀਤਾ ਜਾਵੇ। ਹੋ ਸਕਦਾ ਕਹਿੰਦੇ ਵੀ ਰਿਵਰਸ ਵੀ ਕੀਤੀ ਜਾ ਸਕਦੀ ਆ। ਕਹਿੰਦੇ ਵੀ I will direct the Justice Department to vigorously pursue the death penalty to protect American families and children from violent rapists, murderers ਤੇ monsters। ਟਰੰਪ ਹੋਣਾ ਨੇ ਇਹ ਰਿਮਾਰਕ ਉਸ ਟਾਈਮ ਤੇ ਆਏ ਹੈਗੇ ਆ ਜਦੋਂ ਬਾਈਡਨ ਹੋਣਾ ਵੱਲੋਂ ਮਾਫੀ ਦਿੱਤੀ ਗਈ ਆ। ਬਾਈਡਨ ਹੋਣਾ ਨੂੰ ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕੀਤੀ ਆ। ਉਹ ਕਹਿੰਦੇ ਵੀ ਮੈਨੂੰ ਪਤਾ ਸੀ ਵੀ ਇਹ ਕਰਨਗੇ ਕਿਉਂਕਿ ਉਹਨਾਂ ਨੇ ਡੈਥ ਪੈਨਲਟੀ ਦੇ ਉੱਤੇ ਰੋਕ ਲਾਈ ਸੀਗੀ, ਸੋ ਉਸ ਨੂੰ ਜਿਹੜਾ ਆ ਰਿਵਰਸ ਕਰਨਗੇ। ਤੇ ਪਰ ਉਹਨਾਂ ਨੇ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਮੈਂ ਬਿਲਕੁਲ ਕਲੀਅਰ ਕਰਨਾ ਚਾਹੁੰਦਾ ਆ ਜਿਹੜੇ ਲੋਕ ਮਰਡਰਰਸ ਹੈਗੇ ਆ ਉਹਨਾਂ ਨੂੰ ਜਿਹੜੇ ਮਾਸ ਸ਼ੂਟਿੰਗ ਕਰਦੇ ਆ, ਹੇਟ ਕ੍ਰਾਈਮ ਕਰਦੇ ਹੈਗੇ ਆ, ਉਹਨਾਂ ਨੂੰ ਮੈਂ ਕਿਸੇ ਨੂੰ ਮਾਫੀ ਨਹੀਂ ਦਿੱਤੀ ਹੈਗੀ। ਜਿਸ ਤਰ੍ਹਾਂ ਆਪਾਂ ਕੱਲ ਦੱਸਿਆ ਸੀ ਵੀ ਕਿਹੜੇ ਆ ਉਹਨਾਂ ਚੋਂ ਇੱਕ ਮੈਰਾਥਨ ਵਾਲੇ ਵੀ ਸੀਗੇ, ਬੋਸਟਨ ਵਾਲੇ ਜਿਹੜੇ ਸੀਗੇ। ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕਮਿਊਨੀਕੇਸ਼ਨ ਡਾਇਰੈਕਟਰ ਹੈਗੇ ਸਟੀਵਨ ਚੀਓਂਗ, ਉਹਨਾਂ ਨੇ ਇਹ ਕਿਹਾ ਵੀ ਦੁਨੀਆ ਦੇ ਇਹ ਵਰਸਟ ਕਿਲਰ ਹੈਗੇ ਆ ਜਿਨ੍ਹਾਂ ਨੂੰ ਜੋ ਬਾਈਡਨ ਹੋਣਾ ਨੇ ਮਾਫੀ ਦਿੱਤੀ ਆ, ਤੇ ਇਹ ਇੱਕ ਤਰ੍ਹਾਂ ਦੇ ਨਾਲ ਸਲੈਪ ਇਨ ਦਾ ਫੇਸ ਟੂ ਦਾ ਵਿਕਟਮਸ ਹੈਗਾ ਤੇ ਉਹਨਾਂ ਦੇ ਪਰਿਵਾਰਾਂ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਂ ਰੂਲ ਆਫ ਲਾ ਦੇ ਲਈ ਖੜੂੰਗਾ ਤੇ ਜਦੋਂ ਮੈਂ ਵਾਈਟ ਹਾਊਸ ਦੇ ਵਿੱਚ ਵਾਪਸ ਜਾਊਂਗਾ ਜੋ ਮੈਨੂੰ ਮੈਂਡੇਟ ਦਿੱਤਾ ਗਿਆ ਅਮਰੀਕਨ ਲੋਕਾਂ ਵੱਲੋਂ, ਤੇ ਉਸ ਦੇ ਨਾਲ ਜਿਹੜਾ ਆ ਇਸ ਤਰ੍ਹਾਂ ਆਪਾਂ ਸਖਤ ਸਟੈਂਡ ਲਵਾਂਗੇ ਤਾਂ ਕਿ ਕੋਈ ਜਿਹੜਾ ਵੱਧ ਕ੍ਰਾਈਮ ਆ ਉਹ ਨਾ ਕਰ ਸਕੇ। ਉਦਾਂ ਜੇ ਦੇਖਿਆ ਜਾਵੇ ਰਾਸ਼ਟਰਪਤੀ ਦੇ ਦਿੱਤੀ ਗਈ ਮਾਫੀ ਨੂੰ ਵਾਪਸ ਜਿਹੜਾ ਉਹ ਨਹੀਂ ਲਿਆ ਜਾ ਸਕਦਾ। ਕਨਸਟੀਟਿਊਸ਼ਨ ਦੇ ਵਿੱਚ ਕੋਈ ਇਦਾਂ ਦੀ ਮੱਦ ਹੈ ਨਹੀਂ ਆ। ਸੋ ਇਹ ਦੇਖਣਾ ਹੋਊਗਾ ਵੀ ਕੀ ਡਿਪਾਰਟਮੈਂਟ ਆਫ ਜਸਟਿਸ ਕੋਈ ਚੀਜ਼ ਇਸ ਨੂੰ ਜਿਹੜਾ ਉਹ ਕਰ ਸਕਦਾ ਹੈ ਕਿ ਨਹੀਂ, ਕਿਉਂਕਿ ਕੱਲ ਨੂੰ ਜੇ ਰਾਸ਼ਟਰਪਤੀ ਟਰੰਪ ਕਿਸੇ ਨੂੰ ਮਾਫ ਕਰਕੇ ਜਾਂਦੇ ਆ ਤਾਂ ਫਿਰ ਅਗਲੇ ਵੀ ਆ ਕੇ
ਦੂਜਿਆਂ ਦੀ ਜਿਹੜੀ ਉਹ ਮਾਫੀਆਂ ਨੂੰ ਵਾਪਸ ਕੀਤਾ ਜਾ ਸਕਦਾ। ਸੋ ਇਹ ਐਬਸੋਲੂਟ ਪਾਵਰ ਉਹਦਾ ਪ੍ਰੈਜ਼ੀਡੈਂਟ ਦੇ ਕੋਲ ਰਹਿੰਦੀ ਆ, ਪਰ ਦੇਖਣਾ ਹੋਊਗਾ ਵੀ ਕੀ ਇਸ ਦੇ ਵਿੱਚ ਵੀ ਕੋਈ ਗੁੰਝਲਦਾਰ ਮਸਲਾ ਬਣਦਾ ਆ ਜਾਂ ਨਹੀਂ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਦਾ ਹਿਲ ਦੇ ਮੁਤਾਬਕ 2024 ਦੀ ਆਪਣੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਇਹ ਕਿਹਾ ਸੀ ਕਿ ਮੈਂ ਈਵਨ ਜਿਹੜੇ ਘੱਟ ਲੈਸਰ offenses ਹੈਗੇ ਜਿਹਦੇ ਵਿੱਚ ਡਰੱਗ ਟ੍ਰੈਫਿਕਿੰਗ ਆ, ਉਹਨਾਂ ਦੇ ਵੀ ਡੈਥ ਪੈਨਲਟੀ ਦੇ ਹੱਕ ਵਿੱਚ